ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਓਮੀਕਰੋਨ ਵਾਇਰਸ ਦੇ ਫੈਲਾਅ ਤੋਂ ਬਾਅਦ ਦੇ ਵਿੱਚ ਅਮਰੀਕਾ ਜਿਹੜਾ ਆ ਹੁਣ ਕਦਮ ਫੂਕ ਕੇ ਚੱਕ ਰਿਹਾ ਆ। ਬਾਈਡਨ ਪ੍ਰਸ਼ਾਸਨ ਨੇ ਜਿਹੜੀਆਂ ਆ ਹੁਣ ਆ ਰਹੇ ਟਰੈਵਲਰਸ ਆ, ਉਹਨਾਂ ਦੇ ਲਈ ਰਿਕੁਆਇਰਮੈਂਟਸ ਆ, ਸ਼ਰਤਾਂ ਆ, ਉਹਨਾਂ ਨੂੰ ਕਰੜਿਆ ਕਰ ਦਿੱਤਾ, ਸਟ੍ਰਿਕਟ ਜਿਹੜਾ ਹੈ ਉਹ ਕਰ ਦਿੱਤਾ ਆ। ਅੱਗੇ ਇਹ ਆਖਿਆ ਗਿਆ ਸੀਗਾ ਵੀ ਤੁਹਾਨੂੰ 72 ਘੰਟੇ ਜਿਹੜਾ ਆ ਉਹ ਟੈਸਟ ਕਰਵਾ ਕੇ, ਨੈਗੇਟਿਵ ਟੈਸਟ ਇਰਰਿਸਪੈਕਟਿਵ ਤੁਸੀਂ ਵੈਕਸੀਨੇਟਿਡ ਹੈਗੇ ਆ ਜਾਂ ਨਹੀਂ ਹੈਗੇ ਆ, ਉਹ ਕਰਵਾਉਣਾ ਪਊਗਾ। ਵੈਸੇ ਵੀ ਓਨਲੀ ਫੁੱਲੀ ਵੈਕਸੀਨੇਟਿਡ ਨੂੰ ਅਲਾਉਡ ਹੈਗਾ ਟਰੈਵਲ ਕਰਨ ਦੇ ਲਈ। ਹੁਣ ਉਹਨਾਂ ਨੇ ਵਕਫਾ ਜਿਹੜਾ ਉਹ ਘਟਾ ਕੇ 24 ਘੰਟੇ ਕਹਿੰਦੇ ਉਹ ਕਰ ਦਿੱਤਾ ਆ। ਹੁਣ ਜਿਨ੍ਹਾਂ ਦੇ ਲੋਕ, ਜਿਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ, ਮਾਪਿਆਂ ਨੇ ਹੁਣ ਆਉਣਾ ਆ, ਅਮਰੀਕਾ ਨੂੰ ਟਰੈਵਲ ਕਰਨਾ ਹੈ, ਚਾਹੇ ਕਿਸੇ ਵੀ ਮੁਲਕ ਤੋਂ ਆ ਰਹੇ ਆ, ਉਹਨਾਂ ਨੂੰ ਹੁਣ 24 ਘੰਟਿਆਂ ਦੇ ਵਿੱਚ ਜਿਹੜਾ ਆ ਨੈਗੇਟਿਵ ਟੈਸਟ ਆ ਉਹ ਚਾਹੀਦਾ ਹੋਵੇਗਾ। ਕਹਿੰਦੇ ਵੀ ਸਾਰੇ ਹੀ ਟਰੈਵਲਰਸ ਨੂੰ ਸੈਲਫ ਕੁਆਰੰਟਾਈਨ 7 ਦਿਨ ਦੇ ਲਈ ਵੀ ਕੀਤਾ ਜਾ ਸਕਦਾ। ਕਹਿੰਦੇ ਐਡਮਿਨਿਸਟ੍ਰੇਸ਼ਨ ਇਸ ਟਾਈਮ ਇਹ ਡਿਬੇਟ ਜਿਹੜਾ ਉਹ ਕਰ ਰਿਹਾ ਆ, ਇੱਕ ਕੰਟਰੋਵਰਸ਼ੀਅਲ ਪ੍ਰਪੋਜ਼ਲ ਆ, ਜਿਸ ਦੇ ਵਿੱਚ ਸਾਰੇ ਟਰੈਵਲਰਸ ਇੱਥੋਂ ਤੱਕ ਕਿ ਯੂਐਸ ਦੇ ਜਿਹੜੇ ਸਿਟੀਜ਼ਨਸ ਆ, ਉਹਨਾਂ ਨੂੰ 7 ਦਿਨਾਂ ਦੀ ਸੈਲਫ ਕੁਆਰੰਟਾਈਨ ਦੇ ਉੱਤੇ ਜਿਹੜਾ ਆ ਉਹ ਹੋਣਾ ਪਵੇਗਾ। ਈਵਨ ਕਹਿੰਦੇ ਵੀ ਜੇ ਉਹਨਾਂ ਦੇ ਟੈਸਟ ਰਿਜ਼ਲਟਸ ਨੈਗੇਟਿਵ ਸੀਗੇ। ਸੋ ਇਹ ਹੁਣ ਇਸ ਟਾਈਮ CDC ਵਾਲੇ ਜਿਹੜੇ ਉਹ ਦੇਖ ਰਹੇ ਆ। ਇੱਥੋਂ ਤੱਕ ਵੀ ਕਹਿੰਦੇ ਆ ਵੀ ਇਹ ਪ੍ਰਪੋਜ਼ਲ ਲਿਆਂਦਾ ਜਾ ਰਿਹਾ ਆ, ਇਹ ਸੋਚਿਆ ਜਾ ਰਿਹਾ ਆ ਵੀ ਆਉਣ ਤੇ ਹਫ਼ਤੇ ਤੋਂ ਬਾਅਦ ਦੇ ਵਿੱਚ ਮੁੜ ਦੁਬਾਰਾ ਰੀਟੈਸਟਿੰਗ ਜਿਹੜੀ ਆ ਉਹ ਕੀਤੀ ਜਾਵੇ। ਇੱਕ ਐਪੀਡੀਮੀਓਲੋਜਿਸਟ, ਇਨਫੈਕਸ਼ੀਅਸ ਡਿਜ਼ੀਜ਼ ਦੇ ਸਪੈਸ਼ਲਿਸਟ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਐਡਵਾਈਜ਼ ਕਰਦੇ ਆ, ਉਹਨਾਂ ਨੇ ਇਸ ਚੀਜ਼ ਦੀ ਟੈਸਟਿੰਗ ਵਾਲੇ ਜਿਹੜੇ ਆ ਮੁੱਦੇ ਦੀ ਸਰਾਹਨਾ ਕੀਤੀ ਆ। ਸਲੀਨ ਜਿਹੜੇ ਗਾਉਂਡਰ, ਉਹਨਾਂ ਨੇ ਕਿਹਾ ਵੀ ਜੇ ਕਹਿੰਦੇ ਵੀ ਮੇਰੇ ਤੋਂ ਹੋਵੇ ਤੇ ਵੈਕਸੀਨੇਟਿਡ ਤੇ ਉਹ ਸਾਰੀਆਂ ਚੀਜ਼ਾਂ ਆ 24 ਘੰਟਿਆਂ ਵਾਲੇ ਤੱਕ ਜਿਹੜੀਆਂ ਉਹ ਚਾਹੀਦੀਆਂ ਹੈਗੀਆਂ। ਸੋ ਭਾਈ ਹੁਣ ਜਿਨ੍ਹਾਂ ਨੇ ਆਉਣਾ ਹੈਗਾ ਆ, ਪਲੀਜ਼ ਜਿਹੜਾ ਉਹ ਦੇਖਦੇ ਰਹੋ। ਇਹ ਪ੍ਰਪੋਜ਼ਲ ਆ ਚੁੱਕਾ ਆ, ਅਜੇ ਮੋਹਰ ਨਹੀਂ ਲੱਗੀ। ਮੇ ਵੀ ਜਿਹੜਾ ਆ ਇਸ ਦੇ ਵਿੱਚ ਥੋੜੀ ਢਿੱਲ ਹੋਵੇ, ਪਰ ਸਖਤੀ ਹੋਵੇ, ਪਰ ਸਖਤੀ ਕਰਨ ਦੀਆਂ ਜਿਹੜੀਆਂ ਸਿਫਾਰਸ਼ਾਂ ਇਸ ਪ੍ਰਪੋਜ਼ਲ ਦੇ ਤਹਿਤ ਆ ਰਹੀਆਂ ਨੇ, ਆਈ ਥਿੰਕ ਕੱਲ ਤੱਕ ਹਰਜੋਤ ਸਿੰਘ ਜੀ ਸਵੇਰ ਤੱਕ ਮੇ ਵੀ ਕਲੀਅਰ ਕਰ ਦੇਣਗੇ ਬਾਈਡਨ ਪ੍ਰਸ਼ਾਸਨ। ਪਰ ਅਸੀਂ ਪਹਿਲਾਂ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਇਤਲਾਹ ਦੇਣੀ ਚਾਹੁੰਦੇ ਆ, ਦਰਸ਼ਕਾਂ ਨੂੰ ਇਤਲਾਹ ਦੇਣੀ ਚਾਹੁੰਦੇ ਆ ਵੀ ਇਸ ਪਾਸੇ ਵੱਲ ਨੂੰ ਕਦਮ ਜਿਹੜੇ ਆ ਉਹ ਆਲਰੇਡੀ ਵੱਧ ਚੁੱਕੇ ਆ। 19 ਤਕਰੀਬਨ ਮੁਲਕ ਨੇ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਜਿਨ੍ਹਾਂ ਤੋਂ ਫਲਾਈਟਸ ਵਗੈਰਾ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਬੰਦ ਕੀਤਾ ਗਿਆ ਆ। UK ਵਾਲਿਆਂ ਨੇ ਤਾਂ ਹੋਰ ਵੀ ਕਹਿੰਦੇ ਸਖਤ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਲਾ ਦਿੱਤੀਆਂ ਆ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਜਾਣਾ ਉਹਨਾਂ ਦੇ ਮੁਲਕ ਦੇ ਵਿੱਚ ਐਂਟਰ ਕਰ ਰਿਹਾ ਆ, ਉਹਨਾਂ ਨੂੰ ਕੁਆਰੰਟੀਨ ਕਰਨਾ ਪਵੇਗਾ। PCR ਟੈਸਟ ਜਿਹੜਾ ਆ ਉਹ ਲੈਣਾ ਪਵੇਗਾ ਦੂਜੇ ਦਿਨ ਜਦੋਂ ਕੰਟਰੀ ਦੇ ਵਿੱਚ ਆ ਜਾਂਦੇ ਆ, ਤੇ ਜਿਹੜਾ ਵੀ ਕੋਈ ਪੋਜ਼ਿਟਿਵ ਜੇ ਟੈਸਟ ਆਉਂਦਾ ਆ ਤੇ ਉਹਨੂੰ 10 ਦਿਨ ਦੀ ਕੁਆਰੰਟੀਨ ਕਰਨੀ ਪਵੇਗੀ। ਜੀ, ਸੋ ਬਿਲਕੁਲ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਭਾਈ ਜੇ ਕਿਸੇ ਨੇ ਇੰਡੀਆ ਵਗੈਰਾ ਜਾਣਾ ਆ, ਜੇ ਕੋਈ ਐਮਰਜੈਂਸੀ ਆ ਤਾਂ ਹੀ ਜਾਓ। ਸੋ ਪਤਾ ਨਹੀਂ ਸਿਚੁਏਸ਼ਨ ਕਿੱਦਾਂ ਦੀ ਬਣਨੀ ਹੈਗੀ ਆ। ਸੋ ਕਹਿੰਦੇ ਵੀ ਇਹ ਵੀਰਵਾਰ ਨੂੰ ਅਨਾਊਂਸ ਕਰਨਗੇ ਵਾਈਟ ਹਾਊਸ ਵਾਲੇ ਕੀ ਜਿਹੜੀਆਂ ਸਟ੍ਰਿਕਟ ਰਿਕੁਆਇਰਮੈਂਟਸ ਹੋਊਗੀਆਂ। ਇਹਦੇ ਵਿੱਚ ਪੈਨਲਟੀ ਵੀ ਹੋ ਸਕਦੀ ਆ ਜੇ ਕੋਈ ਵਾਇਲੇਟ ਕਰੂਗਾ। ਇਹ ਪਹਿਲੀ ਵਾਰੀ ਹੋਊਗਾ ਕਿਉਂਕਿ ਪਹਿਲਾਂ ਇਦਾਂ ਦਾ ਹੋਇਆ ਨਹੀਂ। ਸੋ ਅਮਰੀਕਾ ਤੋਂ ਬਿਨਾਂ ਆਸਟ੍ਰੇਲੀਆ ਤੇ ਚਾਈਨਾ ਨੇ ਵੀ ਬਹੁਤ ਜ਼ਿਆਦਾ ਜਿਹੜੀਆਂ ਟਾਈਟ ਬਾਰਡਰ ਰਿਸਟ੍ਰਿਕਸ਼ਨਸ ਕੀਤੀਆਂ ਆ। ਚਾਈਨਾ ਨੇ ਸਾਰੇ ਹੀ ਜਿਹੜੇ ਫੋਰਨ ਵਿਜ਼ਟਰਸ ਆ ਉਹਨਾਂ ਨੂੰ ਬੈਨ ਕਰ ਦਿੱਤਾ। ਟੂਰਿਸਟ, ਸਟੂਡੈਂਟ, ਕੋਈ ਵੀ ਬੰਦਾ ਜਿਹੜਾ ਆ ਬਾਹਰੋਂ ਮੇਨਲੈਂਡ ਚਾਈਨਾ 'ਚ ਨਹੀਂ ਐਂਟਰ ਹੋ ਸਕਦਾ। ਸਿਰਫ ਥੋੜ੍ਹੇ ਬੰਦੇ ਜਿਹੜੇ ਆ ਰਿਟਰਨਿੰਗ ਚਾਈਨੀਜ਼ ਸਿਟੀਜ਼ਨ ਜਾ ਸਕਦੇ ਆ ਵਾਪਸ ਚਾਈਨਾ, ਪਰ ਉਹਨਾਂ ਨੂੰ ਵੀ 14 ਦਿਨ ਦੇ ਲਈ ਜਿਹੜਾ ਆ ਕੁਆਰੰਟੀਨ ਕਰਨਾ ਪਊਗਾ। ਕਹਿੰਦੇ ਵੀ ਇਹ ਹੋ ਸਕਦਾ 28 ਦਿਨ ਤੱਕ ਇਹਨੂੰ ਐਕਸਟੈਂਡ ਕੀਤਾ ਜਾਵੇ। ਸੋ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਜ਼ਿਆਦਾ ਜਿਹੜਾ ਸੀਰੀਅਸ ਇਸ ਨੂੰ ਲੈ ਰਹੇ ਹੈਗੇ ਆ। ਆਪਣੇ ਜਿਹੜੇ ਗੁਆਂਢੀ ਮੁਲਕ ਆ ਕੈਨੇਡਾ, ਉੱਥੇ ਵੀ ਲੋਕਾਂ ਨੂੰ ਐਡਵਾਈਜ਼ ਕੀਤਾ ਗਿਆ ਆ। ਈਵਨ WHO ਵੀ ਕਹਿ ਰਹੀ ਆ, ਵਰਲਡ ਹੈਲਥ ਆਰਗੇਨਾਈਜੇਸ਼ਨ, ਵੀ ਇੰਟਰਨੈਸ਼ਨਲ ਟਰੈਵਲ ਨੂੰ ਅਵੋਇਡ ਕੀਤਾ ਜਾਵੇ, ਉਸ ਤੋਂ ਬਚਿਆ ਜਾਵੇ। ਸੋ ਰੀਸਟ੍ਰਿਕਸ਼ਨਸ ਜਿਹੜੀਆਂ ਆ ਕੈਨੇਡਾ ਦੀ ਸਰਕਾਰ ਉਹ ਵੀ ਕਾਫੀ ਲਾ ਰਹੀ ਆ, ਉਹ ਵੀ ਕੁਆਰੰਟੀਨ ਦੀ ਗੱਲ ਕਰੂਗੀ। ਜਿੰਨੇ ਵੀ ਕਹਿੰਦੇ ਫੋਰਨ ਪੈਸੇਂਜਰਸ ਹੈਗੇ ਆ ਐਕਸੈਪਟ US ਰੈਜ਼ੀਡੈਂਟਸ, ਉਹਨਾਂ ਸਾਰਿਆਂ ਨੂੰ ਕਰੋਨਾ ਦੇ ਲਈ ਜਿਹੜਾ ਆ ਟੈਸਟ ਕੀਤਾ ਜਾਊਗਾ ਸਾਰੇ ਇੰਟਰਨੈਸ਼ਨਲ ਏਅਰਪੋਰਟਸ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੈਲਫ ਆਈਸੋਲੇਟ ਕੀਤਾ ਜਾਊਗਾ ਜਦੋਂ ਤੱਕ ਕੋਈ ਉਹਨਾਂ ਦਾ ਨੈਗੇਟਿਵ ਰਿਜ਼ਲਟ ਨਹੀਂ ਆਉਂਦਾ। ਸੋ ਇਹ ਬਹੁਤ ਹੀ ਜ਼ਿਆਦਾ ਸਟ੍ਰਿਕਟ ਕੰਡੀਸ਼ਨਸ ਆ ਰਹੀਆਂ ਆ।
ਸੋ ਪੰਜਾਬੀ ਰੇਡੀਓ USA ਨੂੰ ਵਾਰ-ਵਾਰ ਸੁਣਦੇ ਰਹੋ। ਅਸੀਂ ਸਵੇਰੇ ਸ਼ਾਮ ਜੋ ਵੀ ਅਪਡੇਟ ਹੋਊਗੀ, ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।